नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਕੇਂਦਰੀ ਚੋਣ ਆਯੋਗ ਨੇ ਜੈਰਾਮ ਰਮੇਸ਼ ਨੂੰ ਨੋਟਿਸ ਭੇਜ ਦਿਆ ਕਿਹਾ ਹੈ ਕਿ ਉਹ ਸ਼ਾਮ 7 ਵਜੇ ਤੱਕ ਆਪਣਾ ਜਵਾਬ ਦਾਖਲ ਕਰਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇਹ ਦਾਅਵਾ ਕੀਤਾ ਸੀ ਕਿ ਅਮਿਤ ਸ਼ਾਹ ਨੇ ਡੀਐਮਸ ਨੂੰ ਫੋਨ ਲਾ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਹਾ ਹੈ ਕਿ ਉਹ ਇਸ ਬਾਤ ਦੇ ਸਬੂਤ ਪੇਸ਼ ਕਰਨ, ਨਾ ਫਿਰ ਉਹ ਉਹਨਾਂ ਦੇ ਨੋਟਿਸ ਦਾ ਜਵਾਬ ਦੇਣ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਸਭ ਤੋਂ ਪਹਿਲਾਂ ਉਹ ਪੋਸਟਲ ਬੈਲਟ ਦੀ ਗਿਣਤੀ ਕਰਨਗੇ। ਦੱਸਦੇ ਹੈ ਕਿ ਕਈ ਵਿਪਕਸ਼ੀ ਖੇਤਰੀ ਪਾਰਟੀਆਂ ਨੇ ਇਸ ਚੀਜ਼ ਲਈ ਐਪਲੀਕੇਸ਼ਨ ਦਾਇਰ ਕੀਤੀ ਸੀ ਤੇ ਕਿਹਾ ਸੀ ਕਿ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇ ਤਾਂ ਕਿ ਕਿਸੇ ਵੀ ਕਿਸਮ ਦੀ ਹੇਰ-ਫੇਰ ਦੀ ਗੁੰਜਾਇਸ਼ ਬਾਅਦ ਚ ਨਾ ਰਹਿ ਸਕੇ। ਤੇ ਕੇਂਦਰੀ ਚੋਣ ਆਯੋਗ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਇਸ ਡਿਮਾਂਡ ਨੂੰ ਸਵੀਕਾਰ ਕਰ ਲਿਆ ਹੈ। ਪੱਤਰਕਾਰਾਂ ਦੀ ਅੰਤਰਰਾਸ਼ਟਰੀ ਆਰਗੇਨਾਈਜੇਸ਼ਨ ਆਰਐਸਐਫ ਨੇ ਅਮਰੀਕਾ ਦੇ ਵਿੱਚ ਇਹ ਡਿਮਾਂਡ ਕੀਤੀ ਹੈ ਕਿ ਦਿੱਲੀ ਪੁਲਿਸ ਦੇ 4 ਅਫਸਰਾਂ ਨੂੰ ਅਮਰੀਕਾ ਦੇ ਵਿੱਚ ਐਂਟਰੀ ਨਾ ਦਿੱਤੀ ਜਾਵੇ। ਦੱਸਦੀ ਹੈ ਕਿ ਇਹ ਮਾਮਲਾ ਨਿਊਜ਼ ਕਲਿੱਕ ਦੇ 40 ਪੱਤਰਕਾਰਾਂ ਨਾਲ ਜੁੜਿਆ ਹੋਇਆ ਹੈ ਤੇ ਆਰਐਸਐਫ ਨੇ ਕਿਹਾ ਹੈ ਕਿ ਇਹਨਾਂ 4 ਅਫਸਰਾਂ ਨੇ ਦਿੱਲੀ ਦੇ 40 ਪੱਤਰਕਾਰਾਂ ਨੂੰ ਤੰਗ ਕੀਤਾ ਹੈ। ਮੁਲਕ ਭਰ ਦੇ ਵਿੱਚ ਐਗਜ਼ਿਟ ਪੋਲਸ ਨੂੰ ਲੈ ਕੇ ਖਾਸੀ ਚਰਚਾ ਹੋ ਰਹੀ ਹੈ ਤੇ ਵਿਪਕਸ਼ੀ ਪਾਰਟੀਆਂ ਨੇ ਕਿਹਾ ਹੈ ਕਿ ਐਗਜ਼ਿਟ ਪੋਲਸ ਵਿਪਕਸ਼ ਤੇ ਸਾਈਕੋਲੋਜੀਕਲ ਬੜਤ ਲੈਣ ਦੀ ਕੋਸ਼ਿਸ਼ ਹੈ ਅਤੇ ਵਿਪਕਸ਼ੀ ਆਗੂ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਜੇ ਆંકੜਾ 300 ਪਾਰ ਹੁੰਦਾ ਹੈ ਤਾਂ ਫਿਰ ਉਹ ਜਨਤਾ ਦੀਆਂ ਵੋਟਾਂ ਨਹੀਂ ਹੋਣਗੀਆਂ ਬਲਕਿ ਈਵੀਐਮ ਨਾਲ ਛੇੜਖਾਨੀ ਦੀ ਵੋਟਾਂ ਹੋਣਗੀਆਂ। ਕਈ ਸਾਰੇ ਵਿਪਕਸ਼ੀ ਆਗੂਆਂ ਨੇ ਇਸ ਚੋਣਾਂ ਦੌਰਾਨ ਹੇਰ-ਫੇਰ ਦੇ ਆਰੋਪ ਲਾਏ ਹਨ। ਸੀਐਸਟੀਐਸ ਨਾਂ ਦੀ ਸੰਸਥਾ ਨੇ ਵੀ ਆਪਣੇ ਐਗਜ਼ਿਟ ਪੋਲ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਵਾਰ ਬੀਜੇਪੀ ਨੂੰ 40% ਵੋਟਾਂ ਮਿਲਣਗੀਆਂ ਅਤੇ ਕਾਂਗਰਸ ਨੂੰ 23% ਵੋਟਾਂ ਮਿਲਣਗੀਆਂ। ਐਗਜ਼ਿਟ ਪੋਲਸ ਦਾ ਅਸਰ ਇੰਡੀਆ ਦੇ ਸ਼ੇਅਰ ਮਾਰਕੀਟ ਤੇ ਵੀ ਦੇਖਿਆ ਜਾ ਰਿਹਾ ਹੈ। ਦੱਸਦੀ ਹੈ ਕਿ ਸੈਂਸੈਕਸ ਦੇ ਵਿੱਚ 2000 ਅੰਕਾਂ ਦੀ ਉਛਾਲ ਦੇਖੀ ਗਈ ਅਤੇ ਪ੍ਰੀ ਓਪਨਿੰਗ 'ਚ ਨਿਫਟੀ ਦੇ ਵਿੱਚ ਵੀ 1000 ਅੰਕਾਂ ਦੀ ਉਛਾਲ ਦੇਖੀ ਗਈ ਸੀ। ਦੱਸਦੀ ਹੈ ਕਿ ਲਗਾਤਾਰ ਚਰਚਾ ਹੋ ਰਹੀ ਹੈ ਕਿ ਬਾਜ਼ਾਰ ਤੇ ਐਗਜ਼ਿਟ ਪੋਲਸ ਦਾ ਠੀਕ ਠਾਕ ਅਸਰ ਹੋਇਆ ਹੈ। ਇੰਡੀਆ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਟੋਲ ਟੈਕਸਾਂ ਦੀ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ ਅਤੇ ਦੁੱਧ ਦੇ ਕੀਮਤਾਂ 'ਚ ਵੀ ਵਾਧਾ ਕੀਤਾ ਗਿਆ ਹੈ। ਟੋਲ ਟੈਕਸ 500 ਲੈ ਕੇ 10% ਮਹਿੰਗਾ ਕੀਤਾ ਗਿਆ ਹੈ ਅਤੇ ਦੁੱਧ ਦੀ ਕੀਮਤਾਂ 'ਚ ਲੀਟਰ ਪਿੱਛੇ 2 ਰੁਪਇਆ ਵਧਾਇਆ ਗਿਆ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾਲੀ ਖਬਰ ਤੋਂ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਉਹਨਾਂ ਨੇ ਜਿਹੜਾ ਇਲੈਕਸ਼ਨ ਦਾ ਪ੍ਰੋਸੀਜਰ ਹੈ ਉਹ ਫੇਅਰ ਤਰੀਕੇ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੋਂ ਇਲਾਵਾ ਉਹਨਾਂ ਤੋਂ ਕਈ ਸਾਰੇ ਸਵਾਲ ਵੀ ਪੁੱਛੇ ਗਏ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਸੀ ਕਿ ਅਮਿਤ ਸ਼ਾਹ ਹੋਰਾਂ ਨੇ ਡੀਐਮਸ ਨੂੰ ਫੋਨ ਕਰਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਵਾਸਤੇ ਉਹਨਾਂ ਨੂੰ ਸਬੂਤ ਪੇਸ਼ ਕਰਨੇ ਪੈਣਗੇ। ਉਹਨਾਂ ਨੂੰ ਇੱਕ ਨੋਟਿਸ ਕੇਂਦਰੀ ਚੋਣ ਆਯੋਗ ਵੱਲੋਂ ਭੇਜਿਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਅੱਜ ਸ਼ਾਮ 7 ਵਜੇ ਤੱਕ ਉਹ ਉਸ ਨੋਟਿਸ ਦਾ ਜਵਾਬ ਦੇਣ, ਨਹੀਂ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ। ਦੱਸਦੀ ਹੈ ਕਿ ਜੈਰਾਮ ਰਮੇਸ਼ ਹੋਰਾਂ ਨੇ ਕਿਹਾ ਸੀਗਾ ਕਿ ਅਮਿਤ ਸ਼ਾਹ ਹੋਰੀ ਡੀਐਮਸ ਨੂੰ ਫੋਨ ਲਾ ਕੇ ਇਹ ਕਹਿ ਰਹੇ ਹਨ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਧਮਕਾਇਆ ਵੀ ਜਾ ਰਿਹਾ ਹੈ। ਉਸ ਤੋਂ ਇਲਾਵਾ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਉਹ ਕੇਂਦਰੀ ਚੋਣ ਆਯੋਗ ਨੇ ਜਿਹੜੇ ਵਿਪਕਸ਼ੀ ਖੇਤਰੀਆਂ ਪਾਰਟੀਆਂ ਸੀ ਉਹਨਾਂ ਦੀ ਇੱਕ ਡਿਮਾਂਡ ਨੂੰ ਮੰਨ ਲਿਆ ਹੈ। ਵਿਪਕਸ਼ੀ ਖੇਤਰੀਆਂ ਪਾਰਟੀਆਂ ਨੇ ਕਈ ਸਾਰੀ ਖੇਤਰੀਆਂ ਪਾਰਟੀਆਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਪੋਸਟਲ ਬੈਲਟ ਹੈਗੇ ਆ, ਯਾਨੀ ਕਿ ਜਿਹੜੇ ਚਿੱਠੀ ਰਾਹੀਂ ਵੋਟਾਂ ਭੇਜੀਆਂ ਜਾਂਦੀਆਂ ਨੇ, ਉਹਨਾਂ ਦੀ ਗਿਣਤੀ ਪਹਿਲਾਂ ਕੀਤੀ ਜਾਵੇ ਤਾਂ ਕਿ ਉਸ ਵੋਟ ਈਵੀਐਮ ਦੀ ਗਿਣਤੀ ਤੋਂ ਬਾਅਦ ਮਾੜੀਆਂ ਮੋਟੀ ਕਸਰ ਰਹਿੰਦੀ ਹੈ ਉੱਥੇ ਕੋਈ ਗੜਬੜੀ ਦਾ ਸਕੋਪ ਹੀ ਨਾ ਬਚ ਸਕੇ। ਤੇ ਕੇਂਦਰੀ ਚੋਣ ਆਯੋਗ ਨੇ ਮੰਨ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਕਾਊਂਟਿੰਗ ਕਰਾਂਗੇ, ਉਸ ਤੋਂ ਅੱਧੇ ਘੰਟੇ ਬਾਅਦ ਹੀ ਈਵੀਐਮ ਦੀ ਵੋਟਾਂ ਦੀ ਕਾਊਂਟਿੰਗ ਕੀਤੀ ਜਾਊਗੀ। ਤੇ ਇਹ ਲਗਾਤਾਰ ਡਿਮਾਂਡ ਬਹੁਤ ਸਾਰੇ ਵਰਗਾਂ ਵੱਲੋਂ ਆ ਰਹੀ ਸੀ ਤੇ ਉਹਨੂੰ ਸਵੀਕਾਰ ਕੀਤਾ। ਉਸ ਤੋਂ ਇਲਾਵਾ ਜਿਹੜੇ ਰਾਜੀਵ ਕੁਮਾਰ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਪੱਤਰਕਾਰਾਂ ਨੇ ਉਹਨਾਂ ਤੋਂ ਇਹ ਵੀ ਕਿਹਾ ਕਿ ਜਿਹੜੀ ਕੇਂਦਰੀ ਚੋਣ ਆਯੋਗ ਦੀ ਕ੍ਰੈਡੀਬਿਲਿਟੀ ਬਹੁਤ ਖਰਾਬ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਹਾਂ ਸਾਨੂੰ ਦੁੱਖ ਲੱਗਿਆ, ਸਾਡੇ ਬਾਰੇ ਬਹੁਤ ਸਾਰੇ ਨੈਗੇਟਿਵ ਖਬਰਾਂ ਆ ਰਹੀਆਂ ਸੀ। ਮੈਨੂੰ ਲੱਗ ਰਿਹਾ ਕਿ ਜੇ ਕੇਂਦਰੀ ਚੋਣ ਆਯੋਗ ਬਹੁਤ ਫੇਅਰ ਹੋ ਕੇ ਚੋਣ ਕਰਾਉਂਦਾ ਤੇ ਉਹਨਾਂ ਤੇ ਇੰਨੇ ਸਵਾਲ ਨਹੀਂ ਖੜੇ ਹੋਣੇ ਸੀਗੇ। ਪਰ ਖੈਰ ਉਹਨਾਂ ਨੇ ਚੋਣ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਜਿਹਦੇ ਤੇ ਕਈ ਸਾਰੇ ਪੱਤਰਕਾਰਾਂ ਨੇ ਬਹੁਤ ਸੀਰੀਅਸ ਸਵਾਲ ਚੱਕੇ। ਹਾਲਾਂਕਿ ਉਹਨਾਂ ਦਾ ਜਵਾਬ ਨਹੀਂ ਸੀ ਤੇ ਉਹਨਾਂ 'ਚ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਡਿਫੈਂਡ ਕਰਦੇ ਨਜ਼ਰ ਆਏ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਆਰਐਸਐਫ ਬਾਰੇ। ਆਰਐਸਐਫ ਹੈਗਾ ਰਿਪੋਰਟਰਸ ਵਿਦਆਊਟ ਬਾਰਡਰਸ ਨਾਂ ਦੀ ਇੱਕ ਸੰਸਥਾ ਜਿਹੜੀ ਕਿ ਪੱਤਰਕਾਰਾਂ ਦੀ ਅੰਤਰਰਾਸ਼ਟਰੀ ਸੰਸਥਾ ਹੈਗੀ ਆ ਤੇ ਉਹਨਾਂ ਨੇ ਇੱਕ ਆਰੋਪ ਲਾਇਆ ਹੈ ਦਿੱਲੀ ਪੁਲਿਸ ਦੇ 4 ਅਫਸਰਾਂ ਤੇ ਕਿਹਾ ਹੈ ਕਿ ਅਮਰੀਕਾ ਦੇ ਐਮਬੈਸੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ 4 ਦਿੱਲੀ ਪੁਲਿਸ ਦੇ ਵੱਡੇ ਅਫਸਰਾਂ ਨੂੰ ਅਮਰੀਕਾ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਕਿਉਂਕਿ ਉਹਨਾਂ ਨੇ ਦਿੱਲੀ ਦੇ ਵਿੱਚ 40 ਤੋਂ ਜ਼ਿਆਦਾ ਪੱਤਰਕਾਰਾਂ ਨੂੰ ਤੰਗ ਕੀਤਾ ਹੈ। ਨਿਊਜ਼ ਕਲਿੱਕ ਵਾਲੇ ਮਾਮਲੇ 'ਚ ਉਹਨਾਂ ਪੱਤਰਕਾਰਾਂ ਦੇ ਫੋਨ ਵੀ ਖੋਏ ਹਨ, ਉਹਨਾਂ ਦੇ ਲੈਪਟਾਪ ਵੀ ਖੋਏ ਹਨ, ਉਹਨਾਂ ਦਾ ਡਾਟਾ ਕਾਪੀ ਕੀਤਾ ਤੇ ਪੱਤਰਕਾਰਾਂ ਨੂੰ ਲਗਾਤਾਰ ਇਹ 4 ਪੁਲਿਸ ਅਫਸਰ ਲਗਾਤਾਰ ਤੰਗ ਕਰਦੇ ਰਹਿੰਦੇ ਆ। ਇਸ ਕਰਕੇ ਇਹਨਾਂ ਦੀ
ਅਮਰੀਕਾ ਦੇ ਵਿੱਚ ਐਂਟਰੀ ਬੈਨ ਕੀਤੀ ਜਾਵੇ। ਇਹ ਆਰਐਸਐਫ ਅਤੇ ਜਿਹੜੀ ਉੱਥੋਂ ਦੀ ਇੱਕ ਗੁਰੀਆਂਕਾ 37 ਚੈਂਬਰਸ ਨਾਂ ਦੀ ਇੱਕ ਫਰਮ ਹੈ ਉਹਨੇ ਡਿਮਾਂਡ ਕੀਤਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗਾ ਜਿਹੜਾ ਐਗਜ਼ਿਟ ਪੋਲ ਆਇਆ ਉਹਦੇ ਤੇ ਵਿਪਕਸ਼ੀ ਪਾਰਟੀਆਂ ਦੇ ਆਪਾਂ ਜੇ ਕਹੀਏ ਕਿ ਉਹਨਾਂ ਨੇ ਕੀ ਉਹਦੇ ਤੇ ਆਪਣਾ जवाब दिता। एग्जिट पोल्स ਦੇ आंकड़े तो शायद बीजेपी बहुत खुश होगी क्योंकि एग्जिट पोल्स से आप देख रहे हैं कि 370 तो लैके 400 तक बीजेपी ਨੂੰ सीटां ਦਿੱਤੀਆਂ जा रही हैं। लेकिन बहुत सारे सवाल भी इस एग्जिट पोल ਤੇ खड़े किए गए हैं। सब तो पहला ਜਿਹੜਾ सवाल खड़ा किया गया ਸੀਗਾ ਉਹ ਲਾਲੂ ਪ੍ਰਸਾਦ यादव ਦੀ ਪਾਰਟੀ आरजेडी ਵੱਲੋਂ खड़ा किया गया ਸੀਗਾ। आरजेडी ने ਕਿਹਾ ਸੀਗਾ ਕਿ ਇਹਨਾਂ ਨੇ ਬਿਹਾਰ ਦੇ ਵਿੱਚ 6 सीटां चिराग पासवान होरां दी दिखा दित्तियां जबकि वो अलायंस से सिर्फ 5 सीटां ते चोण लड़ रहे हैं। इदां ही उन्होंने झारखंड का भी एग्जाम्पल दिता। उन्होंने एक होर एग्जाम्पल दिता कि राजस्थान से सिर्फ 25 सीटां हैगियां ते एग्जिट पोल से जे आपां देखदे हां ਤੇ ਐਗਜ਼ਿਟ ਪੋਲਸ ਜਿਹੜੇ ਸੀਟਾਂ ਦਿੱਤੀਆਂ ਗਈਆਂ ਹੈਗੀਆਂ ਬੀਜੇਪੀ ਨੂੰ ਉੱਥੇ 33 ਸੀਟਾਂ ਦੇ ਰੱਖਿਆ ਨੇ ਜਦਕਿ ਰਾਜਸਥਾਨ ਦੇ ਵਿੱਚ ਕੁੱਲ 25 ਸੀਟਾਂ ਹੈਗੀਆਂ। ਇਸ ਕਰਕੇ ਜਿਹੜਾ ਐਗਜ਼ਿਟ ਪੋਲ ਹੈਗਾ ਉਹ ਬਹੁਤ ਗਲਤ ਹੈ ਤੇ ਜਿਹੜੀ ਅਸਲ 'ਚ ਜਿਹੜੀ ਗਿਣਤੀ ਆਣੀ ਹੈ ਉਹਦੇ ਤੋਂ ਉਹ ਕੋਸਾਂ ਦੂਰ ਹੈ। ਆਰਜੇਡੀ ਨੇ ਸਭ ਤੋਂ ਪਹਿਲਾਂ ਸਟੇਟਮੈਂਟ ਦਿੱਤੀ, ਉਸ ਤੋਂ ਬਾਅਦ ਕਾਂਗਰਸ ਪਾਰਟੀ ਵੀ ਖੁੱਲ੍ਹ ਕੇ ਆਈ। ਕਾਂਗਰਸ ਪਾਰਟੀ ਦੇ ਵੀ ਬਹੁਤ ਸਾਰੇ ਆਗੂਆਂ ਨੇ ਇਹਦੇ ਤੇ ਕਮੈਂਟ ਕੀਤਾ ਹੈਗਾ। ਈਵਨ ਰਾਹੁਲ ਗਾਂਧੀ ਨੇ ਵੀ ਮੀਡੀਆ ਵਾਲਿਆਂ ਨੂੰ ਕਿਹਾ ਕਿ ਇੰਡੀਆ ਅਲਾਇੰਸ 295 ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਨਾਮ ਲੈ ਕੇ ਕਿਹਾ ਕਿ ਇੰਡੀਆ ਅਲਾਇੰਸ 295 ਸੀਟਾਂ ਜਿੱਤ ਰਿਹਾ ਹੈ। ਉਸ ਤੋਂ ਇਲਾਵਾ ਜਿਹੜੇ ਦਿਗਵਿਜੇ ਸਿੰਘ ਹੈਗੇ ਆ ਕਾਂਗਰਸ ਦੇ ਸੀਨੀਅਰ ਆਗੂ ਉਹਨਾਂ ਨੇ ਵੀ ਇੱਕ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜੇ 300 ਤੋਂ ਪਾਰ ਬੀਜੇਪੀ ਜਾਂਦੀ ਹੈ ਇਸ ਦਾ ਮਤਲਬ ਇਹ ਵੋਟਾਂ ਲੋਕਾਂ ਜਨਤਾ ਦੀਆਂ ਵੋਟਾਂ ਨਹੀਂ ਹੈਗੀਆਂ, ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਹਨਾਂ ਨੂੰ, ਇਹਨਾਂ ਨੇ ਈਵੀਐਮ 'ਚ ਖੁਦ ਵੋਟਾਂ ਪਾਈਆਂ ਹੈ ਤੇ ਈਵੀਐਮ ਨੂੰ ਟੈਂਪਰ ਕਰਕੇ ਇਹਨਾਂ ਨੇ ਆਪਣੇ ਜਿੱਤ ਇੱਕ ਹਿਸਾਬ ਨਾਲ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਬਹੁਤ ਹੋਰ ਵੀ ਕਈ ਸਾਰੇ ਅਖਿਲੇਸ਼ ਯਾਦਵ ਤੋਂ ਲੈ ਕੇ ਇੱਕ ਵੱਡੀ ਗਿਣਤੀ ਹੈਗੀ ਆ ਵਿਪਕਸ਼ੀ ਆਗੂਆਂ ਦੀ ਜਿਨ੍ਹਾਂ ਨੇ ਕੇਂਦਰੀ ਚੋਣ ਆਯੋਗ ਅਤੇ ਈਵੀਐਮ ਤੇ ਸਵਾਲ ਉਠਾਏ ਹਨ। ਉਹਨਾਂ ਨੇ ਕਿਹਾ ਕਿ ਪੂਰੀ ਨਿਸ਼ਪੱਖਤਾ ਨਾਲ ਜਿਹੜਾ ਹੈਗਾ ਚੋਣ ਨਹੀਂ ਕਰਾਇਆ ਗਿਆ ਤੇ ਇਹਦੇ ਤੇ ਦੇਖਣਾ ਹੋਊਗਾ ਕਿ ਕੱਲ ਜਿਹੜੇ ਚੋਣਾਂ ਦੇ ਰਿਜ਼ਲਟ ਆਣਗੇ ਉਹ ਕੀ ਕਹਿ ਰਹੇ ਹਨ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਜਿਵੇਂ ਟੀਵੀ ਚੈਨਲ ਵਾਲੇ ਆਪਣੇ ਐਗਜ਼ਿਟ ਪੋਲ ਲੈ ਕੇ ਆਉਂਦੇ ਨੇ, ਐਂ CSDS ਨਾਂ ਦੀ ਇੱਕ ਰਿਸਰਚ ਸੰਸਥਾ ਹੈਗੀ ਜਿਹੜੀ ਦਿੱਲੀ 'ਚ ਕੰਮ ਕਰਦੀ ਹੈਗੀ ਆ ਤੇ ਉਹਨਾਂ ਨੇ ਵੀ ਉਹ ਹਰ ਵਾਰ ਜਿੰਨੇ ਵੀ ਇਲੈਕਸ਼ਨ ਹੁੰਦੇ ਆ ਉਹ ਆਪਣੇ ਐਗਜ਼ਿਟ ਇੱਕ ਸਰਵੇ ਭਰਵਾਉਂਦੀ ਹੁੰਦੀ ਹੈਗੀ ਆ। ਉਹਨਾਂ ਦਾ ਜਿਹੜਾ ਸੈਂਪਲ ਸਾਈਜ਼ ਹੈਗਾ ਉਹ 20,000 ਲੋਕਾਂ ਦਾ ਹੈਗਾ ਤੇ ਉਹਦੇ 'ਚ ਇਹ ਨਿਕਲ ਕੇ ਆਇਆ ਕਿ 40% ਦੇ ਨੇੜੇ ਤੇੜੇ ਲੋਕ ਬੀਜੇਪੀ ਨੂੰ ਵੋਟਾਂ ਪਾ ਰਹੇ ਹਨ ਤੇ 23% ਦੇ ਨੇੜੇ ਤੇੜੇ ਲੋਕ ਜਿਹੜੇ ਕੀ ਹੈਗੇ ਆ ਕਾਂਗਰਸ ਨੂੰ ਵੋਟਾਂ ਪਾ ਰਹੇ ਹਨ। ਪਰ ਉਹਨਾਂ ਨੇ ਇੰਟਰਸਟਿੰਗਲੀ ਗੱਲ ਇਹ ਕਹੀ ਹੈ ਕਿ ਬੀਜੇਪੀ ਅਤੇ ਕਾਂਗਰਸ ਨੂੰ ਛੱਡ ਕੇ ਜਿਹੜੇ ਕਿ ਖੇਤਰੀ ਪਾਰਟੀਆਂ ਹੈਗੀਆਂ ਜਿਹੜੇ ਕਿ ਬੀਜੇਪੀ ਦੇ ਉਲਟ ਲੜ ਰਹੀਆਂ ਸੀ ਉਹਨਾਂ ਦੇ ਵੋਟ ਪਰਸੈਂਟ 'ਚ 7% ਤੋਂ ਲੈ ਕੇ 12% ਦਾ ਵਾਧਾ ਹੋਇਆ ਜਿਹੜਾ ਕਿ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਵੱਡਾ ਨੰਬਰ ਹੈਗਾ। ਜੇ CSDS ਦੇ ਆંકੜਿਆਂ ਤੇ ਦੇਖੀਏ ਤਾਂ ਬਹੁਤ ਸਾਰੀ ਸੀਟਾਂ ਇੰਡੀਆ ਅਲਾਇੰਸ ਦੀਆਂ ਕਨਵਰਟ ਹੋ ਸਕਦੀਆਂ ਹਨ। ਹਾਲਾਂਕਿ ਉਹਨਾਂ ਨੇ ਬੀਜੇਪੀ ਨੂੰ ਪਿਛਲੀ ਵਾਰੀ 37% ਜਿਹੜੇ ਵੋਟ ਪਰਸੈਂਟ ਦਿੱਤੇ ਸੀਗੇ, ਇਸ ਵਾਰ ਉਹਨਾਂ ਨੇ 3% ਬੀਜੇਪੀ ਦੇ ਵੀ ਵਧਾਏ ਹਨ। ਬਾਕੀ ਕੱਲ ਰਿਜ਼ਲਟ ਆ ਜਾਣਗੇ। ਇਹ ਜਿਹੜੀਆਂ ਗਿਣਤੀਆਂ ਹੈਗੀਆਂ ਇੱਕ ਹਿਸਾਬ ਨਾਲ ਜਿਹੜਾ ਫੀਅਰ ਆਫ ਅਨਨੋਨ ਹੁੰਦਾ ਹਿਊਮਨ ਸਾਈਕੀ ਦੇ ਵਿੱਚ ਉਹਨੂੰ ਦੂਰ ਕਰਨ ਵਾਸਤੇ ਹੁੰਦੀਆਂ ਨੇ ਕਿ ਇਲੈਕਸ਼ਨਾਂ ਤੋਂ ਤੁਰੰਤ ਬਾਅਦ ਲੋਕ ਐਗਜ਼ਿਟ ਪੋਲ ਕਰਨ ਲੱਗ ਜਾਂਦੇ ਨੇ। ਮੈਨੂੰ ਵੀ ਜਿਹੜੇ ਇੰਡੀਆ ਦੇ ਵਿੱਚ ਐਗਜ਼ਿਟ ਪੋਲ ਲੈ ਕੇ ਆਏ ਗਏ ਹਨ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੋ ਰਿਹਾ। ਹਾਲਾਂਕਿ ਅੱਜ ਜਿਹੜਾ ਦੈਨਿਕ ਭਾਸਕਰ ਨੇ ਖਬਰ ਵੀ ਕੀਤੀ ਜਿਹਦੇ 'ਚ ਉਹਨਾਂ ਨੇ ਜਿਹੜੇ ਸੱਟਾ ਬਾਜ਼ਾਰ ਹੈਗੇ ਇੰਡੀਆ ਦੇ ਉਹਨਾਂ ਦੇ ਹਵਾਲੇ ਦੱਸਿਆ ਕਿ ਸੱਟਾ ਬਾਜ਼ਾਰਾਂ 'ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾ ਰਹੀਆਂ ਹਨ। ਜਿਹੜਾ ਫਲੋਦੀ ਦਾ ਸੱਟਾ ਬਾਜ਼ਾਰ ਸੀ ਉਹਦੇ 'ਚ ਤਾਂ ਕਿਸੇ ਨੂੰ ਕਲੀਅਰ ਮੈਜੋਰਿਟੀ ਨਹੀਂ ਸੀ। ਈਵਨ NDA ਨੂੰ ਵੀ 272 ਦੇ ਆંકੜੇ ਤੋਂ ਪਿੱਛੇ ਰੱਖਿਆ ਗਿਆ ਸੀਗਾ। ਸਿਰਫ ਜਿਹੜੇ ਗੁਜਰਾਤ ਵਾਲੇ ਸੱਟਾ ਬਾਜ਼ਾਰ ਸੀਗੇ ਉਹਨਾਂ 'ਚ ਬੀਜੇਪੀ ਨੂੰ ਜਾਂ NDA ਨੂੰ 270 280 290 ਦੇ ਮਾਰਕ ਤੱਕ ਪਹੁੰਚਾਇਆ ਗਿਆ ਸੀਗਾ। ਰਾਜਸਥਾਨ ਦਾ ਸੱਟਾ ਬਾਜ਼ਾਰ ਹੋਵੇ, ਹਰਿਆਣੇ ਦਾ ਸੱਟਾ ਬਾਜ਼ਾਰ ਹੋਵੇ, ਪੰਜਾਬ ਦਾ, ਕਿਸੇ 'ਚ ਵੀ ਬੀਜੇਪੀ ਨੂੰ ਕਲੀਅਰ ਮੈਜੋਰਿਟੀ ਨਹੀਂ ਦਿੱਤੀ ਗਈ ਸੀਗੀ। ਤੇ ਉਸ ਤੋਂ ਬਾਅਦ ਹੀ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਹੈ ਕਿ ਜਿਹੜਾ ਐਗਜ਼ਿਟ ਪੋਲਸ ਹੈਗੇ ਆ ਉਹਨਾਂ ਤੇ ਸ਼ੱਕ ਕੀਤਾ ਜਾਵੇ। ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਪੰਜਾਬ 'ਚ ਵੀ 4 ਸੀਟਾਂ ਬੀਜੇਪੀ ਨੂੰ ਜਿਹੜਾ ਇਹ ਸੱਟਾ ਬਾਜ਼ਾਰ ਹੈ ਉਹਨੇ ਦਿੱਤੀਆਂ ਸੀ ਤੇ ਇਹਦੇ 'ਚ ਮੈਨੂੰ ਤਾਂ ਨਹੀਂ ਲੱਗ ਰਿਹਾ ਕਿ ਬੀਜੇਪੀ ਦੀਆਂ ਪੰਜਾਬ 'ਚ 4 ਸੀਟਾਂ ਆ ਰਹੀਆਂ ਹਨ। ਬਲਕਿ ਜਿਹੜਾ ਵੋਟ ਪਰਸੈਂਟ ਹੈਗਾ ਬੀਜੇਪੀ ਦਾ ਪੰਜਾਬ 'ਚ ਉਹ ਦੱਸਿਆ ਗਿਆ ਕਿ 26% ਜਿਹੜਾ ਵੋਟ ਪਰਸੈਂਟ ਬੀਜੇਪੀ ਦਾ ਰਹੂਗਾ। ਉਹ ਵੀ ਮੈਨੂੰ ਕਿਤੇ ਵੀ ਠੀਕ ਨਹੀਂ ਲੱਗ ਰਿਹਾ। ਮੇਰਾ ਮੰਨਣਾ ਹੈ ਕਿ ਜੇ ਬੀਜੇਪੀ ਵੱਧ ਤੋਂ ਵੱਧ ਪੰਜਾਬ 'ਚ ਇੱਕ ਸੀਟ ਕਨਵਰਟ ਕਰ ਸਕਦੀ ਹੈ ਉਸ ਤੋਂ ਬਾਅਦ ਦੀ ਉਸ ਤੋਂ ਅੱਗੇ ਦੀ ਗੁੰਜਾਇਸ਼ ਨਹੀਂ ਹੈ। ਉਸ ਤੋਂ ਇਲਾਵਾ ਜੇ ਜਿਹੜਾ ਵੋਟ ਪਰਸੈਂਟ ਰਹੂਗਾ ਬੀਜੇਪੀ ਦਾ ਪੰਜਾਬ 'ਚ ਮੈਨੂੰ ਲੱਗ ਰਿਹਾ ਕਿ 16 ਤੋਂ ਲੈ ਕੇ 17% ਜਿਹੜਾ ਬੀਜੇਪੀ ਦਾ ਵੋਟਿੰਗ ਪਰਸੈਂਟ ਰਹੂਗਾ। ਬਾਕੀ ਕੱਲ ਅਸੀਂ ਦੁਬਾਰਾ ਫੇਰ ਜੁੜਾਂਗੇ ਤੁਹਾਡੇ ਨਾਲ ਇਸ ਚੀਜ਼ ਤੇ ਗੱਲ ਕਰਨ ਵਾਸਤੇ।
ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਸ਼ੇਅਰ ਮਾਰਕੀਟ ਬਾਰੇ ਹੈ। ਲੋਕਾਂ ਨੇ ਕਿਹਾ ਕਿ ਜਿਹੜਾ ਐਗਜ਼ਿਟ ਪੋਲ ਆਏ ਉਸ ਤੋਂ ਤੁਰੰਤ ਬਾਅਦ ਹੀ ਸ਼ੇਅਰ ਮਾਰਕੀਟ ਦੇ ਵਿੱਚ ਵੀ ਉਹਦਾ ਅਸਰ ਦਿਖਿਆ। ਜਿਹੜਾ ਸੈਂਸੈਕਸ ਸੀਗਾ ਉਹ 2000 ਦੀ बढ़त ਨਾਲ ਖੁੱਲਿਆ, ਜਿਹੜਾ ਨਿਫਟੀ ਸੀਗੀ ਉਹਨੂੰ ਵੀ ਪ੍ਰੀ ਓਪਨਿੰਗ 1000 ਦੀ बढ़त ਨਾਲ ਮਿਲੀ। ਤਾਂ ਲੋਕਾਂ ਨੇ ਇਹ ਕਿਹਾ ਕਿ ਜਿਹੜਾ ਰੁਝਾਨ ਹੈਗਾ, ਜਿਹੜੇ ਐਗਜ਼ਿਟ ਪੋਲ ਆਏ ਹੈਗਾ, ਉਹਦਾ ਅਸਰ ਸ਼ੇਅਰ ਮਾਰਕੀਟ ਤੇ ਵੀ ਦਿਖ ਰਿਹਾ ਹੈ। ਜੇ ਆਪਾਂ ਗੱਲ ਕਰੀਏ ਚੋਣਾਂ ਤੋਂ 1 ਜੂਨ ਤੋਂ ਪਹਿਲਾਂ ਦੀ ਜਿਹੜੀ ਆਪਾਂ ਗੱਲ ਕਰੀਏ ਤਾਂ ਪਿਛਲੇ ਲਗਾਤਾਰ 1 ਹਫ਼ਤੇ ਤੋਂ ਸ਼ੇਅਰ ਮਾਰਕੀਟ ਥੱਲੇ ਆ ਰਹੀ ਸੀ। ਬਹੁਤ ਸਾਰੇ ਲੋਕ ਈਵਨ ਜਿਹੜੇ ਆਪਾਂ ਬਹੁਤ ਸਾਰੇ ਲੋਕ ਆਪਾਂ ਦੇਖਿਆ ਕਿ ਸੈਂਸੈਕਸ ਨਿਫਟੀ ਸਾਰਿਆਂ 'ਚ ਇੱਕ ਗਿਰਾਵਟ ਸੀਗੀ, ਪਰ ਇੱਕਦਮ ਜਦੋਂ ਐਗਜ਼ਿਟ ਪੋਲ ਆਏ ਤਾਂ ਇੱਕਦਮ ਉਛਾਲ ਆਪਾਂ ਨੂੰ ਦੁਬਾਰੇ ਦੇਖਣ ਨੂੰ ਮਿਲਿਆ ਤੇ ਮਾਰਕੀਟ ਦੀ ਇਸ ਉਛਾਲ ਨੂੰ ਐਗਜ਼ਿਟ ਪੋਲਸ ਦੇ ਸਹੀ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ। ਪਰ ਹਜੇ ਵੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਈਵਨ ਕੇਜਰੀਵਾਲ ਨੇ ਟਵੀਟ ਕੀਤਾ, ਕੇਜਰੀਵਾਲ ਕਹਿ ਰਿਹਾ ਕਿ ਇਹ ਇਹਨਾਂ ਨੇ ਐਗਜ਼ਿਟ ਪੋਲਸ ਇਸ ਕਰਕੇ ਵਧਾ ਕੇ ਦਿਖਾਏ ਸੀ ਤਾਂ ਕਿ ਸ਼ੇਅਰ ਮਾਰਕੀਟ ਚੋਂ ਇਹਨਾਂ ਦੇ ਜਿਹੜੇ ਲੋਕ ਹੈਗੇ, ਬੀਜੇਪੀ ਵਾਲਿਆਂ ਦੇ ਲੋਕ ਹੈਗੇ, ਉਹ ਪੈਸੇ ਕੱਢ ਸਕਣ ਤੇ ਜਿਹੜੇ ਆਮ ਲੋਕ ਹੈਗੇ ਉਹ ਸ਼ੇਅਰ ਮਾਰਕੀਟ 'ਚ ਪ੍ਰਭਾਵਿਤ ਹੋ ਕੇ ਉਹਨਾਂ ਦੇ ਸ਼ੇਅਰ ਖਰੀਦ ਸਕਣ। ਇਸ ਕਿਸਮ ਦੀ ਜਿਹੜੀ ਇੱਕ ਥਿਊਰੀ ਹੈਗੀ ਇਹਨਾਂ, ਹਾਲਾਂਕਿ ਇਹਨਾਂ ਨੂੰ ਮੈਂ ਕਨਸਪੀਰੇਸੀ ਥਿਊਰੀ ਕਹਿੰਦਾ, ਇਹ ਵੀ ਚਲਾਈ ਗਈ ਹੈਗੀ, ਇਹਦੇ 'ਚ ਕਿੰਨੀ ਸੱਚਾਈ ਹੈ ਉਹ ਆਪਾਂ ਨੂੰ ਕੱਲ ਹੀ ਪਤਾ ਲੱਗੂਗਾ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮਹਿੰਗਾਈ ਵਾਲੀ, ਜਦੋਂ ਹੀ ਇਲੈਕਸ਼ਨ ਖਤਮ ਹੋਏ ਇੰਡੀਆ ਦੇ ਵਿੱਚ ਉਸ ਤੋਂ ਤੁਰੰਤ ਬਾਅਦ ਹੀ ਟੋਲ ਟੈਕਸਾਂ 'ਚ ਵਾਧਾ ਕਰ ਦਿੱਤਾ ਗਿਆ। ਇੰਡੀਆ ਦੇ ਵਿੱਚ 1100 ਟੋਲ ਟੈਕਸਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ 5% ਤੋਂ ਲੈ ਕੇ 10% ਤੱਕ ਵਾਧਾ ਕੀਤਾ ਗਿਆ ਹੈ। ਯਾਨੀ ਕਿ ਜਿੱਥੇ ਤੁਸੀਂ ਕਿਤੇ 100 ਰੁਪਏ ਟੋਲ ਟੈਕਸ ਦੇ ਰਹੇ ਸੀ ਉੱਥੇ 110 ਰੁਪਏ ਟੋਲ ਟੈਕਸ ਕਰ ਦਿੱਤਾ ਗਿਆ ਹੈਗਾ। ਤੇ ਇਦਾਂ ਹੀ ਜਿਹੜੇ ਦੁੱਧ ਦੀ ਕੀਮਤਾਂ ਹੈਗੀਆਂ ਉਹਨਾਂ 'ਚ ਵੀ ਉਛਾਲ ਦੇਖਣ ਨੂੰ ਮਿਲਿਆ। ਅਮੂਲ ਤੋਂ ਲੈ ਕੇ ਮਦਰ ਡੇਅਰੀ ਸਾਰਿਆਂ ਨੂੰ 2 ਰੁਪਏ ਦਾ ਵਾਧਾ ਕੀਤਾ, ਪਰ 1 ਲੀਟਰ ਪਿੱਛੇ 2 ਰੁਪਏ ਦਾ ਵਾਧਾ ਕੀਤਾ ਹੈ। ਜੇ ਅੱਧਾ ਲੀਟਰ ਦੀ ਥੈਲੀ ਲੈਣ ਜਾਓਗੇ ਤਾਂ ਉਹਦੇ 'ਚ 1 ਰੁਪਏ ਦਾ ਵਾਧਾ ਕੀਤਾ ਗਿਆ, 1 ਲੀਟਰ ਤੇ 2 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ। ਤੇ ਉਸ ਤੋਂ ਬਾਅਦ ਜਿਹੜੇ ਵਿਪਕਸ਼ੀ ਆਗੂ ਹੈਗੇ, ਅਖਿਲੇਸ਼ ਯਾਦਵ ਨੇ ਤਾਂ ਈਵਨ ਪੱਤਰਕਾਰ ਜਦੋਂ ਉਹਨਾਂ ਤੋਂ ਬਾਈਟ ਲੈਣ ਜਾ ਰਹੇ ਸੀ ਤੇ ਅਖਿਲੇਸ਼ ਯਾਦਵ ਨੇ ਹੱਸ ਕੇ ਕਿਹਾ ਕਿ ਜਿਹੜਾ ਬੀਜੇਪੀ ਹੈ ਉਹ ਤੁਹਾਡੇ ਸਵਾਸਥ ਦਾ ਪੂਰਾ ਧਿਆਨ ਰੱਖਦੀ ਹੈ ਤੇ ਇਸੇ ਕਰਕੇ ਉਹਨਾਂ ਨੇ ਦੁੱਧ ਦੀ ਕੀਮਤਾਂ 'ਚ ਵਾਧਾ ਕੀਤਾ ਤਾਂ ਕਿ ਤੁਸੀਂ ਸਾਰੇ ਸਵਸਥ ਹੋ ਸਕੋ। ਤੇ ਇਹ ਮੈਨੂੰ ਪਤਾ ਹੈ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ ਤੰਜ ਸੀਗਾ ਅਖਿਲੇਸ਼ ਯਾਦਵ ਨੇ ਜਿਹੜੇ ਪੱਤਰਕਾਰਾਂ ਦੇ ਵੀ ਕੱਸਿਆ, ਕਿਉਂਕਿ ਪੱਤਰਕਾਰ ਆਪਾਂ ਨੂੰ ਪਤਾ ਹੈ ਕਿ ਮਹਿੰਗਾਈ ਦੀ ਜਿੰਨੀ ਵੀ ਗੱਲ ਹੈਗੀ ਉਹਨੂੰ ਗੋਲ ਕਰ ਦਿੰਦੇ ਨੇ, ਉਹਦੀ ਗੱਲ ਹੀ ਨਹੀਂ ਕਰਦੇ। ਮੁਲਕ 'ਚ ਬਹੁਤ ਜ਼ਿਆਦਾ ਮਹਿੰਗਾਈ ਹੋ ਰੱਖੀ ਹੈ ਇੰਡੀਆ ਦੇ ਵਿੱਚ, ਪਰ ਉਸ ਤੇ ਕੋਈ ਸੀਰੀਅਸ ਰਿਪੋਰਟ ਆਪ ਜੀ ਨੂੰ ਦੇਖਣ ਨੂੰ ਨਹੀਂ ਮਿਲੂਗੀ। ਮੋਟੀਆਂ ਦੀਆਂ ਖਬਰਾਂ ਇੰਨੀਆਂ ਸੀ। ਹੁਣ ਆਪਾਂ ਜਿਹੜੇ ਐਗਜ਼ਿਟ ਪੋਲਸ ਤੇ ਗੱਲ ਕਰ ਲੈਂਦੇ ਆ ਕਿ ਕਿਹੜੇ ਜਿਹੜੇ ਐਗਜ਼ਿਟ ਪੋਲਸ ਹੈਗੇ ਉਹ ਕਿਵੇਂ ਸੀਟਾਂ ਦੇ ਰਹੇ ਹਨ। ਜੇ ਜੀ ਨਿਊਜ਼ ਵਾਲਿਆਂ ਦੀ ਗੱਲ ਕਰੀਏ ਤਾਂ 420 430 ਤੇ ਫਿਰਦੇ ਸੀਗੇ, ਹਾਲਾਂਕਿ ਅੱਜ ਉਹਨਾਂ ਨੇ ਨਵਾਂ ਐਗਜ਼ਿਟ ਪੋਲ ਜਾਰੀ ਕਰਕੇ ਉਸ ਡਾਟੇ ਨੂੰ, ਉਸ ਆંકੜੇ ਨੂੰ ਘੱਟ ਕੀਤਾ ਹੈਗਾ। ਸਭ ਤੋਂ ਪਹਿਲਾਂ ਜਿਹੜੀ ਐਗਜ਼ਿਟ ਪੋਲਾਂ 'ਚ ਜਿਹੜੀ ਧਮਾਲ ਮਚਾਈ ਉਹ ਰਜਤ ਸ਼ਰਮਾ ਹੋਰਾਂ ਨੇ ਮਚਾਈ, ਜਿਹੜਾ ਕਿ ਇੰਡੀਆ ਟੀਵੀ ਦਾ ਮਾਲਕ ਹੈ। ਉਹ ਵੀ 420 ਤੇ ਲੈ ਗਿਆ ਸੀਗਾ ਜਿਹੜੇ, ਤੇ 400 ਪਾਰ ਬੀਜੇਪੀ ਨੂੰ ਵੀ ਕਰਾਤੀਆਂ ਸੀਗੀਆਂ। ਜਿਹੜਾ ਐਕਸਿਸ ਮਾਈ ਇੰਡੀਆ, ਜਿਹੜਾ ਇੰਡੀਆ ਟੂਡੇ ਵਾਲੇ ਅੱਜ ਤੱਕ ਵਾਲੇ ਕਰਦੇ ਹੈਗੇ ਆ, ਪ੍ਰਦੀਪ ਅਗਰਵਾਲ ਹੋਰੀ, ਉਹਨਾਂ ਨੇ 370 ਦੇ ਨੇੜੇ ਜਿਹੜੇ ਬੀਜੇਪੀ ਨੂੰ ਸੀਟਾਂ ਦਿੱਤੀਆਂ ਤੇ 401 ਦੇ ਨੇੜੇ ਤੇੜੇ ਉਹ ਐਨਡੀਏ ਨੂੰ ਲੈ ਗਏ, ਜਿਹੜੇ ਕਿ ਮੈਨੂੰ ਲੱਗ ਰਿਹਾ ਕਿ ਠੀਕ ਨਹੀਂ ਹੈ। ਉਹਦੇ 'ਚ ਹਰਿਆਣੇ 'ਚ ਵੀ ਉਹਨਾਂ ਨੇ ਸਿਰਫ 2 ਸੀਟਾਂ ਕਾਂਗਰਸ ਨੂੰ ਦਿੱਤੀਆਂ, 8 ਸੀਟਾਂ ਉਹਨਾਂ ਨੇ ਬੀਜੇਪੀ ਨੂੰ ਦਿੱਤੀਆਂ, ਜਿਹੜੇ ਕਿ ਮੈਨੂੰ ਲੱਗ ਰਿਹਾ ਕਿ ਇਹ ਠੀਕ ਨਹੀਂ ਹੈ। ਈਵਨ ਜਿਹੜੇ ਐਗਜ਼ਿਟ ਪੋਲ ਵਾਲੇ ਸੀਗੇ ਉਹ ਤਾਂ ਇਹ ਵੀ ਭੁੱਲ ਗਏ ਕਿ ਜਿਹੜਾ ਇੰਡੀਆ ਅਲਾਇੰਸ ਪੰਜਾਬ 'ਚ ਨਹੀਂ ਹੈਗਾ, ਉਹਨਾਂ ਨੇ ਪੰਜਾਬ 'ਚ ਇੰਡੀਆ ਅਲਾਇੰਸ ਕਹਿ ਕੇ ਇੱਥੋਂ ਦੀਆਂ ਸੀਟਾਂ ਦੀਆਂ ਗਿਣਤੀਆਂ ਦੱਸੀਆਂ ਹਨ। ਮੈਨੂੰ ਲੱਗਦਾ ਕਿ ਉਹ ਗਲਤ ਹੈ ਤੇ ਇਹਦੇ ਤੇ ਕਈ ਸਾਰੇ ਸੀਰੀਅਸ ਸਵਾਲ ਵੀ ਖੜੇ ਹੋਏ ਕਿ ਜਿਹੜਾ ਇਹ ਇੰਡੀਆ ਟੂਡੇ ਦਾ ਜਿਹੜਾ ਐਗਜ਼ਿਟ ਪੋਲ ਸੀਗਾ ਇਹ ਇਦਾਂ ਕਿਉਂ ਕਰ ਰਿਹਾ। 4 ਸੀਟਾਂ ਉਹਨਾਂ ਨੇ ਬੀਜੇਪੀ ਨੂੰ ਕਿਉਂ ਦਿੱਤੀਆਂ। ਬਹੁਤ ਸਾਰੇ ਆਗੂਆਂ ਨੇ ਇਹ ਵੀ ਕਿਹਾ, ਜਿਹੜੇ ਵਿਪਕਸ਼ ਦੇ ਆਗੂ ਹੈਗੇ ਆ, ਵਿਪੱਖੀ ਆਗੂਆਂ ਨੇ ਕਿਹਾ ਕਿ ਇਹ ਸਾਈਕੋਲੋਜੀਕਲ बढ़त ਬਣਾਉਣ ਦੀ ਕੋਸ਼ਿਸ਼ ਹੈਗੀ ਆ ਤਾਂ ਕਿ ਲੋਕਾਂ ਨੂੰ ਭਰਮਾਇਆ ਜਾ ਸਕੇ, ਲੋਕਾਂ ਨੂੰ ਪਹਿਲਾਂ ਹੀ ਇੰਨਾ ਨਿਰਾਸ਼ ਕਰ ਦਿਓ ਕਿ ਉਹ ਜਿਹੜੇ ਚੋਣਾਂ ਦੇ ਰਿਜ਼ਲਟ ਆਉਣ ਉਹਨਾਂ 'ਚ ਕੋਈ ਵਿਸ਼ਵਾਸ ਹੀ ਨਾ ਰੱਖਣ, ਤੇ ਜੇ ਕੋਈ ਉਹ ਗਲਤੀ ਵੀ ਕਰਨਗੇ ਤੇ ਉਹਨਾਂ ਨੂੰ ਉਹ ਸੱਚ ਮੰਨ ਲੈਣ ਲੋਕ। ਇੰਨਾ ਇਸ ਕਿਸਮ ਦਾ ਜਿਹੜਾ ਨੈਰੇਟਿਵ ਹੈ ਉਹ ਇੰਡੀਆ ਦੇ ਵਿੱਚ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ। ਜੇ ਇੱਕ ਆਬਜੈਕਟਿਵ ਉਸ ਦੀ ਗੱਲ ਕਰੀਏ, ਜੇ ਗਿਣਤੀ ਦੀ ਗੱਲ ਕਰੀਏ, ਅਸੀਂ ਪੰਜਾਬੀ ਰੇਡੀਓ USA ਤੇ ਪਹਿਲਾਂ ਵੀ ਦੱਸਿਆ ਸੀਗਾ, ਮੈਂ ਵੀ ਇਹਦੇ ਤੇ ਇੱਕ ਪੂਰੀ ਗੱਲਬਾਤ ਕੀਤੀ ਹੈ, 2.5 ਘੰਟੇ ਦੀ ਗੱਲਬਾਤ ਹੈਗੀ, ਜਿਹਦੇ 'ਚ ਅਸੀਂ ਸਾਊਥ ਇੰਡੀਆ ਤੋਂ ਲੈ ਕੇ ਨਾਰਥ ਇੰਡੀਆ ਤੱਕ ਜਿੰਨੀਆਂ ਵੀ ਸੀਟਾਂ ਹੈਗੀਆਂ, ਜਿੰਨੇ ਸਟੇਟਾਂ 'ਚ ਅੱਡ ਸਟੇਟਾਂ ਦੀ ਅੱਡ ਸੀਟਾਂ ਤੇ ਗੱਲ ਕਰਦੀ ਹੈ। ਮੈਂ ਆਪਣੀ ਪੋਜੀਸ਼ਨ ਤੇ ਆਪਾਂ ਕਹੀਏ ਕਨਸਟੈਂਟ ਮੈਂ ਆਪਣੀ ਪੋਜੀਸ਼ਨ ਤੇ ਖੜਾ ਹਾਂ। ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਕੱਲ ਰਿਜ਼ਲਟ ਆਉਣਗੇ ਉਹਨਾਂ 'ਚੋਂ 250 ਤੋਂ ਲੈ ਕੇ 260 ਤੱਕ ਸੀਟਾਂ ਬੀਜੇਪੀ ਦੀਆਂ ਆਣਗੀਆਂ ਤੇ 280 ਤੋਂ ਲੈ ਕੇ 290 ਤੱਕ ਸੀਟਾਂ ਐਨਡੀਏ ਦੀਆਂ ਆਣਗੀਆਂ
ਤੇ ਇੰਡੀਆ ਅਲਾਈਅੰਸ ਦੀਆਂ ਮੈਨੂੰ ਲੱਗ ਰਿਹਾ ਕਿ 220 ਤੋਂ ਲੈ ਕੇ 230 ਸੀਟਾਂ ਤੱਕ ਇੰਡੀਆ ਅਲਾਈਅੰਸ ਦੀਆਂ ਰਹਿਣਗੀਆਂ। ਇਹ ਇਸ ਪੋਜੀਸ਼ਨ ਤੇ ਮੈਂ ਲਗਾਤਾਰ ਕਨਸਟੈਂਟ ਖੜਿਆ ਹਾਂ। ਬਾਕੀ ਕੱਲ ਜਿਹੜੇ ਰਿਜ਼ਲਟ ਆਣਗੇ ਉਦੋਂ ਅਸੀਂ ਜੁੜੇ ਹੋਵਾਂਗੇ, ਤੁਹਾਨੂੰ ਰਿਜ਼ਲਟ ਦੱਸ ਰਹੇ ਹੋਵਾਂਗੇ। ਉਦੋਂ ਜੋ ਕੁਝ ਵੀ ਹੋਊਗਾ, ਜੋ ਨਵੀਂ ਅਪਡੇਟ ਹੋਊਗੀ ਉਹ ਵੀ ਤੁਹਾਨੂੰ ਦੱਸਾਂਗੇ। ਪਰ ਅੱਜ ਦੇ ਟਾਈਮ ਅਸੀਂ ਇਸ ਪੋਜੀਸ਼ਨ ਤੇ ਖੜੇ ਹਾਂ। ਸਿਰਫ ਹੁਣ ਜੇ ਆਪਾਂ ਗੱਲ ਕਰੀਏ ਤਾਂ ਸਿਰਫ 12 ਘੰਟਿਆਂ ਦਾ ਟਾਈਮ ਰਹਿ ਗਿਆ ਹੈ ਐਗਜ਼ਿਟ ਪੋਲ ਆਉਣ ਦੇ। ਅੱਜ ਹੁਣ ਸ਼ਾਮ ਦੇ 8 ਵੱਜ ਚੁੱਕੇ ਹਨ ਤੇ ਸਵੇਰੇ 8 ਵਜੇ ਹੀ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਇਹ ਗਿਣਤੀ ਮਿਣਤੀ ਚਾਲੂ ਹੋ ਜੂਗੀ। ਪਹਿਲਾਂ ਪੋਸਟਲ ਬੈਲਟ ਗਿਣੇ ਜਾਣਗੇ ਤੇ ਜਿਹੜੇ ਟੀਵੀ ਵਾਲੇ ਹੈਗੇ ਆ, ਆਪਾਂ ਨੂੰ ਪਤਾ ਕਿ ਕਈ ਵਾਰ ਉਹ ਪਹਿਲਾਂ ਹੀ 9 ਵਜੇ ਤੱਕ ਹੀ ਜਿੱਤ ਘੋਸ਼ਿਤ ਕਰ ਦਿੰਦੇ ਹੈਗੇ ਆ। ਮੈਨੂੰ ਲੱਗ ਰਿਹਾ ਕਿ ਕੱਲ ਦਾ ਜਿਹੜਾ ਚੋਣ ਹੈ ਇੰਨਾ ਟਫ, ਜਿੰਨਾ ਕਿ ਇਹਨੂੰ ਆਪਾਂ ਟਫ ਮੰਨੀਏ ਉਸ ਹਿਸਾਬ ਨਾਲ 1 ਤੋਂ ਲੈ ਕੇ 2 ਵਜੇ ਤੱਕ ਹੀ ਜਿਹੜੀ ਸਥਿਤੀ ਹੈਗੀ ਆ ਉਹ ਕਲੀਅਰ ਹੋਊਗੀ। ਹਾਲਾਂਕਿ ਸ਼ਾਮ 4-5 ਵਜੇ ਤੱਕ ਬਹੁਤ ਸਾਰੀਆਂ ਸੀਟਾਂ ਫਸੀਆਂ ਰਹਿਣਗੀਆਂ। ਬਹੁਤ ਸਾਰੇ ਸਵਾਲ ਵੀ ਖੜੇ ਹੋਏ ਇਸ ਚੋਣ 'ਚ ਮੈਂ ਪੂਰੇ ਮੁਲਕ ਭਰ 'ਚ ਘੁੰਮਿਆ ਸੀਗਾ ਤੇ ਅਸੀਂ ਅੱਡ-ਅੱਡ ਸੂਬਿਆਂ ਤੋਂ ਮੈਂ ਕਈ ਸਾਰੀਆਂ ਰਿਪੋਰਟਾਂ ਵੀ ਕੀਤੀਆਂ ਤੇ ਇਹ ਸੈਂਸਰਸ਼ਿਪ ਵੀ ਦੇਖਣ ਨੂੰ ਮਿਲੀ। ਬਹੁਤ ਸਾਰੀਆਂ ਰਿਪੋਰਟਾਂ ਸਾਡੀਆਂ ਛੱਪਣ ਨਹੀਂ ਦਿੱਤੀਆਂ ਗਈਆਂ। ਹਾਲਾਂਕਿ ਜੇ ਪੰਜਾਬ ਦੀ ਆਪਾਂ ਗੱਲ ਕਰੀਏ, ਪੰਜਾਬ 'ਚ ਮੈਨੂੰ ਲੱਗ ਰਿਹਾ ਕਿ 3 ਸੀਟਾਂ ਤੇ ਜਿਹੜੇ ਪੰਥਕ ਰੁਝਾਨ, ਨਵਾਂ ਪੰਥਕ ਰੁਝਾਨ ਮੈਨੂੰ ਦਿਖ ਰਿਹਾ। ਖਡੂਰ ਸਾਹਿਬ ਤੋਂ ਬਾਈ ਅੰਮ੍ਰਿਤਪਾਲ ਜਿੱਤ ਜਾਣਗੇ ਮੈਨੂੰ ਲੱਗ ਰਿਹਾ। ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤ ਜਾਣਗੇ। ਸਿਮਰਨਜੀਤ ਸਿੰਘ ਮਾਨ ਵੀ ਮੋਰ ਔਰ ਲੈਸ ਸੰਗਰੂਰ ਤੋਂ ਜਿੱਤ ਜਾਣਗੇ। ਉਹਨਾਂ ਨੂੰ ਵੀ ਕੋਈ ਦਿੱਕਤ ਨਹੀਂ ਆਊਗੀ। ਬਠਿੰਡਾ ਤੋਂ ਮੈਨੂੰ ਲੱਗ ਰਿਹਾ ਕਿ ਟ੍ਰੈਡੀਸ਼ਨਲ ਅਕਾਲੀ ਦਲ, ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਹਰਸਿਮਰਤ ਕੌਰ ਬਾਦਲ ਜਿੱਤ ਜਾਣਗੇ। ਫਿਰੋਜ਼ਪੁਰ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਆਪਾਂ ਕਹੀਏ ਕਿ ਅਕਾਲੀ ਦਲ ਹੈਗਾ ਉਹ ਫਾਈਟ 'ਚ ਹੈਗਾ ਤੇ ਉਹਨਾਂ ਦੀ ਫਾਈਟ ਕਾਂਗਰਸ ਦੇ ਸ਼ੇਰ ਸਿੰਘ ਗੋਬਾਇਆ ਨਾਲ ਹੈਗੀ ਤੇ ਅਕਾਲੀ ਦਲ ਉੱਥੇ ਚੋਣ ਜਿੱਤ ਸਕਦਾ ਹੈਗਾ। ਬਾਕੀ ਦੀਆਂ ਮੈਨੂੰ ਸੀਟਾਂ ਤੇ ਲੱਗ ਰਿਹਾ ਕਿ ਜਿਵੇਂ ਪਟਿਆਲੇ ਦੀ ਸੀਟ ਹੈ ਉਹ ਕਾਂਗਰਸ ਵਾਸਤੇ ਬਹੁਤ ਈਜ਼ੀ ਹੈ। ਗੁਰਦਾਸਪੁਰ ਦੀ ਸੀਟ ਹੈਗੀ ਉਹ ਕਾਂਗਰਸ ਵਾਸਤੇ ਮੈਨੂੰ ਕਲੀਅਰ ਲੱਗ ਰਹੀ ਹੈ। ਅੰਮ੍ਰਿਤਸਰ ਦੇ ਵਿੱਚ ਆਪਾਂ ਕਹੀਏ ਤਾਂ ਅਨਿਲ ਜੋਸ਼ੀ ਅਤੇ ਗੁਰਦੀਪ ਔਜਲਾ ਦੇ ਵਿੱਚ ਫਾਈਟ ਹੈਗੀ ਆ। ਕਾਂਗਰਸ ਵਾਲਿਆਂ ਅਤੇ ਅਕਾਲੀਆਂ ਵਿੱਚ ਫਾਈਟ ਹੈ ਤੇ ਉੱਥੇ ਕਾਂਗਰਸ ਹਲਕੀ ਹੈ। ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਸ਼ਾਇਦ ਚੋਣ ਜਿੱਤ ਸਕਦੇ ਹਨ, ਉਹਨਾਂ ਨੂੰ ਇੱਕ ਐਜ ਹੈਗੀ ਆ। ਤੇ ਜੇ ਆਪਾਂ ਗੱਲ ਕਰੀਏ ਲੁਧਿਆਣੇ ਦੀ, ਤੇ ਲੁਧਿਆਣੇ ਦੇ ਵਿੱਚ ਟ੍ਰਾਇੰਗੂਲਰ ਫਾਈਟ ਹੈ ਪੱਪੀ ਪਰਾਸ਼ਰ ਤੇ ਰਾਜਾ ਵੜਿੰਗ ਅਤੇ ਆਪਾਂ ਜੇ ਰਵਨੀਤ ਬਿੱਟੂ ਦੀ ਗੱਲ ਕਰੀਏ, ਹਾਲਾਂਕਿ ਰਵਨੀਤ ਬਿੱਟੂ ਹਾਰਨਗੇ। ਉਹਨਾਂ ਨੇ ਬਹੁਤ ਸਾਰੇ ਮਤਲਬ ਪਿਛਲੇ 10 ਸਾਲ ਤੋਂ ਬਹੁਤ ਉੱਥੇ ਘਟੀਆ ਕੰਮ ਕੀਤਾ, ਨਾ ਲੋਕਾਂ ਦੇ ਫੋਨ ਚੱਕਦੇ ਸੀਗੇ ਤੇ ਉਹਨਾਂ ਦੇ ਜਿਹੜਾ ਹੇਟਡ ਸਪੀਚਿਸ ਆਪਾਂ ਨੂੰ ਪਤਾ ਹੈ ਕਿਵੇਂ ਉਹ ਸਿੱਖ ਪੋਲਿਟਿਕਸ ਤੇ ਨੂੰ ਬਹੁਤ ਹੇਟ ਦੀ ਨਿਗਾਹ ਨਾਲ ਦੇਖਦੇ ਹੈਗੇ ਆ। ਤੇ ਇਸ ਕਰਕੇ ਮੈਂ ਤਾਂ ਇਹ ਮੰਨਦਾ ਕਿ ਪੰਜਾਬ ਦੀ ਪੋਲਿਟਿਕਸ ਸਭ ਤੋਂ ਘਟੀਆ ਬੰਦਾ ਰਵਨੀਤ ਬਿੱਟੂ ਹੈਗਾ। ਜਿੰਨਾ ਉਹ ਪੁੱਠਾ ਬੋਲਦਾ ਹੈਗਾ ਸਿੱਖਾਂ ਬਾਰੇ, ਸਿੱਖ ਸਿਆਸਤ ਬਾਰੇ, ਉਹ ਆਪਾਂ ਸਾਰਿਆਂ ਨੂੰ ਪਤਾ, ਉਹਦੇ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਤੇ ਇਸ ਤੋਂ ਇਲਾਵਾ ਆਪਾਂ ਅਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੀ ਸੀਟ ਦੀ ਗੱਲ ਕਰੀਏ, ਉੱਥੇ ਆਮ ਆਦਮੀ ਪਾਰਟੀ ਨੂੰ ਇੱਕ ਸਰਟੇਨ ਐਜ ਦਿਖਦੀ ਹੈਗੀ ਆ। ਤੇ ਜਿਹੜੀ ਹੁਸ਼ਿਆਰਪੁਰ ਦੀ ਸੀਟ ਹੈ ਉੱਥੇ ਵੀ ਆਮ ਆਦਮੀ ਪਾਰਟੀ ਦੀ ਨੂੰ ਇੱਕ ਸਰਟੇਨ ਐਜ ਦਿਖ ਰਹੀ ਹੈ। ਤੇ ਮੋਟੀਆਂ ਇਹ ਸੀਟਾਂ ਬਾਰੇ ਸਾਡਾ ਵਿਸ਼ਲੇਸ਼ਣ ਹੈਗਾ। ਬਾਕੀ ਚੰਡੀਗੜ੍ਹ ਦੀ ਸੀਟ ਮੈਨੂੰ ਲੱਗ ਰਿਹਾ ਕਿ ਮਨੀਸ਼ ਤਿਵਾੜੀ ਜਿਹੜਾ ਕਾਂਗਰਸੀ ਹੈਗਾ ਉਹ ਆਰਾਮ ਨਾਲ ਕੱਢ ਲਊਗਾ। ਹਰਿਆਣੇ ਦੀ 10 ਸੀਟਾਂ ਬਾਰੇ ਮੈਂ ਕਹਿ ਦਿੰਦਾ ਕਿ ਮੈਨੂੰ ਲੱਗ ਰਿਹਾ ਕਿ 5 ਤੋਂ 6 ਸੀਟਾਂ ਕਾਂਗਰਸ ਜਿੱਤ ਸਕਦੀ ਹੈ ਤੇ 4 ਤੋਂ 5 ਸੀਟਾਂ ਬੀਜੇਪੀ ਜਿੱਤ ਸਕਦੀ ਹੈਗੀ ਆ। ਇਹ ਮੇਰਾ ਇੱਕ ਆਬਜੈਕਟਿਵ ਐਨਾਲਿਸਿਸ ਕਹਿ ਲਈਏ ਕਿ ਮੈਂ ਕਿਸੇ ਪਾਰਟੀ ਨਾਲ ਕੋਈ ਟਿਲਟ ਨਹੀਂ ਰੱਖਦਾ, ਇਸ ਕਰਕੇ ਮੇਰਾ ਆਬਜੈਕਟਿਵ ਐਨਾਲਿਸਿਸ ਜਿੰਨਾ ਹੈਗਾ ਇਹ ਹੈਗਾ। ਬਾਕੀ ਕੱਲ ਸਾਰਿਆਂ ਨੂੰ ਆਪਾਂ ਨੂੰ ਜਿਹੜੇ ਰਿਜ਼ਲਟ ਹੈਗੇ ਉਸ ਤੋਂ ਬਾਅਦ ਹੀ ਆਪਾਂ ਕੋਈ ਨਵੇਂ ਵਿਸ਼ਲੇਸ਼ਣ ਕੱਢ ਪਾਣਗੇ। ਤੇ ਅੱਜ ਦੇ ਟਾਈਮ ਤਾਂ ਮੈਂ ਇਸੇ ਚੀਜ਼ ਤੇ ਖੜਾ ਕਿ ਕਿਸਾਨ ਅੰਦੋਲਨ, ਮਹਿੰਗਾਈ ਅਤੇ ਬੇਰੁਜ਼ਗਾਰੀ, ਇਹਨਾਂ ਨੇ ਇੰਡੀਆ ਦੇ ਇਲੈਕਸ਼ਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਤੇ ਕੱਲ ਦੇਖਾਂਗੇ ਕਿ ਕੀ ਉਹ ਜਿਹੜੇ ਕਿਸਾਨ ਅੰਦੋਲਨ ਦਾ ਇਫੈਕਟ ਹੈਗਾ ਉਹ ਰਾਜਸਥਾਨ, ਹਰਿਆਣੇ, ਪੰਜਾਬ ਦੇ ਵਿੱਚ ਦਿਖਦਾ ਹੈ ਜਾਂ ਨਹੀਂ ਦਿਖਦਾ। ਜੇ ਬੀਜੇਪੀ 26% ਵੋਟ ਜਿਵੇਂ ਕਿ ਐਗਜ਼ਿਟ ਪੋਲ ਦੱਸ ਰਹੇ ਹਨ ਪੰਜਾਬ 'ਚ ਲੈ ਗਈ, ਫਿਰ ਮੈਨੂੰ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਅੱਡ ਕਿਸਮ ਨਾਲ, ਅਗਰੈਸਿਵ ਕਿਸਮ ਨਾਲ ਖੇਡੂਗੀ। ਜੇ ਬੀਜੇਪੀ ਦੁਬਾਰੇ ਫੁੱਲ ਮੈਜੋਰਿਟੀ ਨਾਲ ਆ ਜਾਂਦੀ ਹੈ ਤਾਂ ਉਹਦਾ ਜਿਹੜਾ ਵਰਤਾਓ ਹੈਗਾ ਪੰਜਾਬੀਆਂ ਨਾਲ ਤੇ ਹਰਿਆਣਵੀਆਂ ਨਾਲ ਬਹੁਤ ਅੱਡ ਕਿਸਮ ਦਾ ਹੋਊਗਾ। ਪੰਜਾਬੀਆਂ ਨੂੰ ਉਹ ਅੱਡ ਕਿਸਮ ਨਾਲ ਟ੍ਰੀਟ ਕਰਨਗੇ, ਹਰਿਆਣਵੀਆਂ ਨੂੰ ਵੀ ਪੰਜਾਬੀਆਂ ਨਾਲ ਲਪੇਟ ਕੇ ਕੁੱਟਣ ਪਿੱਟਣਗੇ, ਮੈਨੂੰ ਪੂਰਾ ਲੱਗ ਰਿਹਾ। ਤੇ ਇੱਕ ਅੱਡ ਕਿਸਮ ਦਾ ਦੌਰ ਦੇਖਣ ਨੂੰ ਮਿਲੂਗਾ। ਤੇ ਆਪਾਂ ਨੂੰ ਮਤਲਬ ਜਿਹੜਾ ਕੱਲ ਦਾ ਰਿਜ਼ਲਟ ਹੈ ਉਸ ਤੋਂ ਬਾਅਦ ਇੱਕ ਹਿਸਾਬ ਨਾਲ ਜਿਹੜੀ ਪੂਰੀ ਵਿਆਖਿਆ ਹੈਗੀ, ਪੂਰਾ ਐਨਾਲਿਸਿਸ ਦੁਬਾਰਾ ਕਰਨਾ ਪਊਗਾ। ਤੇ ਕੱਲ ਸ਼ਾਮ ਨੂੰ ਅਸੀਂ ਤੁਹਾਡੇ ਨਾਲ ਦੁਬਾਰਾ ਮਿਲਾਂਗੇ ਤੇ ਕੱਲ ਦੁਬਾਰਾ ਮੈਂ ਹਾਜ਼ਰ ਹੋਵਾਂਗਾ ਨਵੇਂ ਬੁਲਟਨ ਦੇ ਨਾਲ ਤੇ ਨਵੇਂ ਸਟੇਸ਼ਨ ਦੇ ਨਾਲ। ਤੁਸੀਂ ਦੇਖਦੇ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।